ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪਸ ਬਰਨਸ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਹਾਂਗਕਾਂਗ ਦੇ ਵਿੱਚ ਜਿਹੜੀਆਂ ਨਵੀਆਂ ਬੰਦਿਸ਼ਾਂ ਲਾਈਆਂ ਜਾ ਰਹੀਆਂ ਹੈਗੀਆਂ ਚਾਈਨਾ ਦੀ ਸਰਕਾਰ ਵੱਲੋਂ, ਉਹਨੂੰ ਲੈ ਕੇ ਅੱਜ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੇ ਚਾਈਨਾ ਨੂੰ ਬਹੁਤ ਜ਼ਿਆਦਾ ਕੰਡਮ ਕੀਤਾ ਹੈ, ਉਹਨਾਂ ਦੀ ਵਿਰੋਧਤਾ ਕੀਤੀ ਆ। ਕਹਿੰਦੇ ਵੀ ਜਿਹੜੀ ਐਗਰੀਮੈਂਟ ਹੋਇਆ ਸੀ ਕਾਫੀ ਸਾਲ ਪਹਿਲਾਂ ਵੀ ਹਾਂਗਕਾਂਗ ਈਵਨ ਦੋ ਇੰਡੀਪੈਂਡੈਂਟ ਹੈਗਾ ਵੀ ਉਹਦੇ ਕੋਲ ਕੁਛ ਪਾਵਰਸ ਹੈਗੀਆਂ, ਪਰ ਹੁਣ ਤੁਸੀਂ ਸਾਰੇ ਲੋਕਾਂ ਦੀਆਂ ਜਿਹੜੀਆਂ ਪਾਵਰਸ ਆ ਉਹ ਖੋਹਣ ਜਾ ਰਹੇ ਆ। ਇਹ ਬਿਲਕੁਲ ਸਹੀ ਨਹੀਂ ਹੈਗਾ। ਤੁਹਾਨੂੰ ਜਿਹੜੀ ਇੰਟਰਨੈਸ਼ਨਲ ਟਰੀਟੀ ਹੋਈ ਆ ਉਹਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਹੈਗਾ। ਜੀ ਜੀ ਬਿਲਕੁਲ। ਸੋ ਅਮਰੀਕਾ ਨੇ ਇਸ ਦਾ ਜਿਹੜਾ ਸਖਤ ਵਿਰੋਧ ਜਿਹੜਾ ਉਹ ਕੀਤਾ ਆ, ਅਤੇ ਕਿਉਂਕਿ ਇਸ ਟਾਈਮ ਚਾਈਨਾ ਦੇ ਨਾਲ ਬਿਲਕੁਲ ਗੁੱਥਮ ਗੁੱਥਾ ਜਿਹੜਾ ਉਹ ਹੋਏ ਪਏ ਆ, ਸਿੰਘ ਫਸੇ ਪਏ ਆ। ਸੋ ਉਹਨਾਂ ਨੇ ਪੂਰਾ ਤਾਈਵਾਨ ਦਾ ਸਪੋਰਟ ਕੀਤਾ ਹੈ। ਉਹਨਾਂ ਨੇ ਟਵੀਟ ਫਾਰ ਤਾਈਵਾਨ ਕਰਕੇ ਹੈਸ਼ਟੈਗ ਨਵਾਂ ਜਿਹੜਾ ਆ ਉਹ ਚਾਲੂ ਕੀਤਾ ਆ। ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੇ ਤਾਂ ਤਾਈਵਾਨ ਦੀ ਕਾਫੀ ਜਿਹੜੀ ਤਾਈਵਾਨ ਦੇ ਨਾਲ ਵੀ ਉਹਨਾਂ ਨੇ ਕੀਤਾ ਹੈ, ਅਤੇ ਉੱਧਰ ਜਿਹੜਾ ਹਾਂਗਕਾਂਗ ਵਾਲਾ ਮਸਲਾ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਪੂਰਾ ਸਾਥ ਜਿਹੜਾ ਉਹ ਦੇ ਰਹੇ ਆ। ਸੋ ਚਾਈਨਾ ਦੇ ਚੰਗੇ ਚੌਂਚ ਫੇਰਿਓਂ ਜਿਹੜਾ ਘੇਰਾ ਪਾਉਣ ਦੀ ਜਿਹੜੀ ਉਹ ਤਿਆਰੀ ਹੈਗੀ ਆ। ਅੱਜ ਜਿਹੜੇ ਆਪਣੇ ਗਵਾਂਢੀ ਮੁਲਕ ਹੈਗੇ ਨੇ ਕੈਨੇਡਾ, ਉਹਨਾਂ ਦੇ ਵੀ ਪ੍ਰਧਾਨ ਮੰਤਰੀ ਨੇ ਚਾਈਨਾ ਦੇ ਖਿਲਾਫ ਇੱਕ ਬਿਆਨ ਜਿਹੜਾ ਉਹਨਾਂ ਨੇ ਦਿੱਤਾ। ਕਹਿੰਦੇ ਵੀ ਚਾਈਨਾ ਵਾਲੇ ਸ਼ਾਇਦ ਜਾਣਦੇ ਨਹੀਂ ਵੀ ਇੱਥੋਂ ਦੇ ਜਿਹੜੇ ਸਾਡੇ ਜੱਜ ਨੇ ਉਹ ਆਜ਼ਾਦ ਨੇ, ਚਾਈਨਾ ਵਾਂਗੂ ਨਹੀਂ ਆ ਵੀ ਜਿੱਕੋ ਜਿੱਦਾਂ ਦਾ ਮਰਜ਼ੀ ਤੁਸੀਂ ਫੈਸਲਾ ਜਿਹੜਾ ਉਹ ਲੈ ਸਕਦੇ ਆ। ਸੋ ਚੌਂਚ ਫੇਰਿਓਂ ਜਿਹੜਾ ਉਹ ਦਬਾਅ ਪੈਣ ਜਿਹੜਾ ਉਹ ਜਾ ਰਿਹਾ ਹੈਗਾ ਉਹਨਾਂ ਦੇ ਉੱਤੇ। ਸੋ ਦੇਖਦੇ ਹਾਂ ਵੀ ਕੀ ਨਤੀਜਾ ਇਨ ਦੀ ਐਂਡ ਜਿਹੜਾ ਉਹ ਨਿਕਲ ਕੇ ਆਉਂਦਾ ਹੈਗਾ। ਸੋ ਬਿਲਕੁਲ ਪਿਛਲੇ ਸਾਲ ਵੀ US ਦੀ ਕਾਂਗਰਸ ਨੇ ਅਤੇ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇੱਕ ਸਾਈਨ ਕੀਤਾ ਸੀ, ਉਹ ਬਾਅਦ ਦੇ ਵਿੱਚ ਵੀ ਜਿਹੜਾ ਹਾਂਗਕਾਂਗ ਆ ਹਿਊਮਨ ਰਾਈਟਸ ਅਤੇ ਡੈਮੋਕ੍ਰੇਸੀ ਐਕਟ, ਇਹ ਲਾਅ ਜਿਹੜਾ ਆ ਇਹਨਾਂ ਨੇ USA ਦੇ ਵਿੱਚ ਪਾਸ ਕੀਤਾ ਸੀ ਤਾਂ ਕਿ ਜਿਹੜੇ ਪ੍ਰੋ ਡੈਮੋਕ੍ਰੇਸੀ ਪ੍ਰੋਟੈਸਟਰਸ ਆ ਉਹਨਾਂ ਦੇ ਹੱਕ ਦੇ ਵਿੱਚ ਅਤੇ ਉਹਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ। ਜੀ ਜੀ ਬਿਲਕੁਲ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਜਿਹੜਾ ਸੈਕਿੰਡ ਵੇਵ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਚਰਚਾ ਆ। ਅਤੇ ਕੱਲ੍ਹ ਵੀ ਜਿੱਦਾਂ ਮਿਸ਼ੀਗਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਆਰ ਨਾਟ ਗੋਇੰਗ ਟੂ ਕਲੋਜ਼ ਦਾ ਕੰਟਰੀ ਇਫ ਦੇਰ ਇਜ਼ ਸੈਕਿੰਡ ਵੇਵ। ਸੋ ਇਹ ਵੀ ਜਿਹੜਾ ਇੱਕ ਰਾਈਟ ਨਾਓ ਜਿਹੜਾ ਡਰ ਆ ਉਹ ਮਹਿਸੂਸ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਹਾਲਾਤ ਜਿਹੜੇ ਉਹ ਬਣ ਸਕਦੇ ਆ। ਸੋ ਆਪਾਂ ਇੱਕ ਵਾਰੀ ਫੇਰ ਆਪਣੇ ਤੌਰ ਦੇ ਉੱਤੇ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਚਾਹੇ YouTube ਅਤੇ Facebook ਦੇ ਉੱਤੇ ਵੀ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਰੀਓਪਨ ਹੁੰਦਾ ਹੈ ਤੁਸੀਂ ਆਪਣੀ ਸਿਹਤ ਦਾ, ਆਪਣੇ ਪਰਿਵਾਰ ਦਾ ਜਿਹੜਾ ਖੁਦ ਧਿਆਨ ਰੱਖਣਾ ਆ। ਕਮਲੇ ਬੰਦੇ ਜਿਹੜੇ ਆ ਉਹ ਫਿਰ ਵੀ ਬਾਹਰ ਘੁੰਮਦੇ ਰਹਿਣੇ ਆ। ਸੋ ਉਹਨਾਂ ਤੋਂ ਜਿਹੜਾ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਰੱਖਣਾ ਆ। ਜਿਹੜਾ ਜਦੋਂ ਆਪਾਂ ਸ਼ੁਰੂਆਤ ਵੇਲੇ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਸੀ, ਹਾਈਜੀਨ ਦਾ, ਸਾਫ਼ ਸਫਾਈ ਦਾ, ਉਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਮੁੜ ਕੇ ਉਹਨਾਂ ਚੀਜ਼ਾਂ ਦਾ ਮੁੜ ਦੁਬਾਰਾ ਧਿਆਨ ਰੱਖਣਾ ਆ। ਕਿਉਂਕਿ ਮਸਾਂ ਹੀ ਜਿਹੜਾ ਗ੍ਰਾਫ ਜਿਹੜਾ ਉੱਤੇ ਗਿਆ ਸੀਗਾ ਉਸ ਨੂੰ ਥੱਲੇ ਲਿਆਉਣ ਦੇ ਵਿੱਚ ਸਾਰੇ ਜਾਣੇ ਸ਼ੈਲਟਰ ਪਲੇਸ ਕਰਕੇ ਜਿਹੜਾ ਉਸ ਨੂੰ ਕਾਮਯਾਬੀ ਹਾਸਲ ਹੋ ਰਹੀ ਹੈ ਉਹਦੇ ਵਿੱਚ। ਸੋ ਆਪਾਂ ਉਸੇ ਚੀਜ਼ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਣਾ ਹੈਗਾ ਆ, ਅਤੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਜਿਹੜਾ ਬਿਲਕੁਲ ਧਿਆਨ ਰੱਖਣਾ ਆ। ਹਾਈਜੀਨ ਦਾ, ਸਾਫ਼ ਸਫਾਈ ਦਾ ਪੂਰੀ ਤਰ੍ਹਾਂ ਧਿਆਨ ਰੱਖਣਾ ਆ। ਜੀ ਅਗਲੀ ਖਬਰ ਜਿਹੜੀ ਮਿਸੀਸਿਪੀ ਤੋਂ ਆ ਰਹੀ ਆ, ਹੋਲੀ ਸਪਰਿੰਗਸ, ਉੱਥੇ ਇੱਕ ਜਿਹੜਾ ਚਰਚ ਆ ਫਸਟ ਪੈਂਟੇਕੋਸਟਲ ਚਰਚ ਜਿਹੜਾ ਆ, ਉਹਨਾਂ ਨੇ ਉਹ ਫਾਈਟ ਕਰ ਰਹੇ ਸੀ ਸਟੇਟ ਦੇ ਨਾਲ ਵੀ ਸਾਨੂੰ ਖੋਲ੍ਹਣ ਦਿੱਤਾ ਜਾਵੇ। ਲਾਸੂਟ ਵੀ ਉਹਨਾਂ ਨੇ ਫਾਈਲ ਕੀਤਾ ਸੀ ਅਤੇ ਉਹ ਪਤਾ ਲੱਗਾ ਵੀ ਉਸ ਚਰਚ ਨੂੰ ਜਿਹੜਾ ਕੱਲ੍ਹ ਉਹ ਅੱਗ ਦੀ ਭੇਂਟ ਚੜ੍ਹ ਗਿਆ ਹੈਗਾ ਆ, ਉਹਨੂੰ ਪੂਰੀ ਤਰ੍ਹਾਂ ਜਿਹੜਾ ਸਾੜ ਦਿੱਤਾ ਗਿਆ। ਸੋ ਹੋ ਸਕਦਾ ਕਹਿੰਦੇ ਵੀ ਇਹ ਆਰਸਨ ਜਿਹੜੀ ਹੋ ਸਕਦਾ ਹੈ ਕਿਸੇ ਨੇ ਜਾਣਬੁੱਝ ਕੇ ਇਸ ਚਰਚ ਨੂੰ ਅੱਗ ਲਾਈ ਹੋਵੇ। ਜੀ ਬਿਲਕੁਲ, ਇਹ ਬਹੁਤ ਮਾੜੀ ਗੱਲ, ਬੜੀ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਲੋਕ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਸੋਚ ਰਿਹਾ। ਉੱਧਰ ਅਮਰੀਕਾ ਨੇ ਫਿਰ ਦਬਾਅ ਜਿਹੜਾ ਪਾਇਆ ਵੀ ਕਹਿੰਦੇ WHO ਦੀ ਜਿਹੜੀ ਆ ਜਾਂਚ ਜਿਹੜੀ ਤੁਰੰਤ ਜਿਹੜੀ ਉਹ ਕੀਤੀ ਜਾਵੇ। US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਉਹਨਾਂ ਦੇ ਜਿਹੜੇ ਅਸਿਸਟੈਂਟ ਸੈਕਟਰੀ ਐਡਮਿਰਲ ਬ੍ਰੈਟ ਗਰੋਇਰ, ਉਹਨਾਂ ਨੇ ਇਹ ਚਿੱਠੀ ਜਿਹੜੀ UN ਦੀ ਏਜੰਸੀ ਦੀ ਐਗਜ਼ੀਕਿਊਟਿਵ ਬੋਰਡ ਨੂੰ ਇਹ ਜਿਹੜੀ ਘੱਲੀ ਹੈਗੀ ਆ। ਕਹਿੰਦੇ ਵੀ ਰਿਵਿਊ ਜਿਹੜਾ ਜਾਂਚ ਜਿਹੜੀ ਹੋਊਗੀ ਉਸ ਦੇ ਵਿੱਚ ਕਹਿੰਦੇ ਵੀ ਪਤਾ ਲੱਗੂਗਾ ਵੀ ਕਿ ਇਹ ਟਰਾਂਸਪੇਰੈਂਸੀ ਜਿਹੜੀ ਹੋਊਗੀ ਅਤੇ ਸਾਨੂੰ ਪੂਰਨ ਤੌਰ ਦੇ ਉੱਤੇ ਪਤਾ ਲੱਗੂਗਾ ਵੀ ਇਹ ਈਵੈਂਟਸ ਜਿਹੜੀਆਂ ਉਸ ਦੀ ਟਾਈਮ ਲਾਈਨਜ਼ ਕਿੱਦਾਂ ਵਾਪਰੀ ਆ।
ਕਦੋਂ ਜਿਹੜਾ ਉਹ ਕੀ ਵਾਪਰਿਆ ਤੇ WHO ਦੇ ਦੁਆਰਾ ਕਿੱਦਾਂ ਦੇ ਜਿਹੜੇ ਡਿਸੀਜਨ ਆ ਇਸ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਜਿਹੜੇ ਫੈਸਲੇ ਆ ਉਹ ਲਏ ਗਏ ਸੀਗੇ। ਰਾਸ਼ਟਰਪਤੀ ਟਰੰਪ ਨੇ ਤਾਂ ਆਲਰੇਡੀ ਜਿਹੜੀ ਫੰਡਿੰਗ ਆ ਉਸ ਨੂੰ ਜਿਹੜਾ ਰੋਕਿਆ ਹੋਇਆ ਤੇ ਹੁਣ ਤਾਂ ਇੱਥੋਂ ਤੱਕ ਵੀ ਉਹਨਾਂ ਨੇ ਧਮਕੀ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਅਸੀਂ ਸੋਚਾਂਗੇ ਵੀ WHO ਦਾ ਮੈਂਬਰ ਬਣਨ ਦਾ ਸਾਨੂੰ ਕੋਈ ਫਾਇਦਾ ਹੈਗਾ ਵੀ ਆ ਜਾਂ ਨਹੀਂ। ਅਗਲੀ ਖਬਰ ਜਿਹੜੀ ਹੈ ਨਰਸਿੰਗ ਹੋਮਸ ਨੂੰ ਲੈ ਕੇ, ਖਾਸ ਕਰਕੇ ਨਿਊਯਾਰਕ ਦੇ ਵਿੱਚ ਕਹਿੰਦੇ ਵੀ ਐਸੋਸੀਏਟਿਡ ਪ੍ਰੈਸ ਨੇ ਇੱਕ ਸਪੈਸ਼ਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਨਿਊਯਾਰਕ ਦੇ ਹਸਪੀਟਲਾਂ 'ਚੋਂ 4300 ਦੇ ਕਰੀਬ ਜਿਹੜੇ ਕਰੋਨਾ ਵਾਇਰਸ ਨਾਲ ਰਿਕਵਰ ਹੋ ਰਹੇ ਸੀ ਪੇਸ਼ੈਂਟਸ, ਉਹਨਾਂ ਨੂੰ ਨਰਸਿੰਗ ਹੋਮਸ 'ਚ ਭੇਜ ਦਿੱਤਾ ਗਿਆ। ਕਿਉਂਕਿ ਕਹਿੰਦੇ ਨਰਸਿੰਗ ਹੋਮਸ ਦੇ ਵਿੱਚ ਤਾਂ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ ਬਹੁਤ ਖਤਰੇ ਵਾਲੀ ਘੰਟੀ 'ਤੇ ਹੀ ਖੜ੍ਹੇ ਸੀਗੇ, ਕਿਉਂਕਿ ਜੇ ਦੱਸਦੇ ਜਾਈਏ USA ਦੇ ਵਿੱਚ ਜਿਹੜੀਆਂ 1 ਲੱਖ ਤੋਂ ਵੱਧ ਮੌਤਾਂ ਹੋਈਆਂ ਨਰਸਿੰਗ ਹੋਮਸ ਦੇ ਨਾਲ 1 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਹੋਈਆਂ ਕਰੋਨਾ ਵਾਇਰਸ ਦੇ ਨਾਲ, ਉਹਦੇ ਵਿੱਚੋਂ 35,000 ਲੋਕ ਜਿਹੜੇ ਆ ਉਹ ਨਰਸਿੰਗ ਹੋਮਸ ਦੇ ਵਿੱਚ ਜਿਹੜੇ ਮਰੇ ਹੈਗੇ ਆ, ਉਹਨਾਂ ਦੀ ਡੈਥ ਹੋਈ ਹੈਗੀ ਆ। ਸੋ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਆ ਜਿਹੜੇ ਸੀਨੀਅਰ ਸਿਟੀਜ਼ਨਸ ਨਰਸਿੰਗ ਹੋਮ 'ਚ ਆ ਉਹਨਾਂ ਦੀਆਂ ਨਰਸਿੰਗ ਹੋਮ 'ਚ ਹੋਈਆਂ। ਅਤੇ ਇਸੇ ਤਰ੍ਹਾਂ ਮੌਤਾਂ ਵੱਲ ਜੇ ਦੇਖਦੇ ਜਾਈਏ, ਅੱਜ USA ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਜਿਹੜਾ US ਦਾ ਫਲੈਗ ਆ ਉਹ ਡਾਊਨ ਕੀਤਾ ਹੈਗਾ, ਕਿਉਂਕਿ ਹਾਫ ਸਟਾਫ 'ਤੇ ਕੀਤਾ, ਕਿਉਂਕਿ 1 ਲੱਖ ਤੋਂ ਵੱਧ ਮੌਤਾਂ ਜਿਹੜੀਆਂ USA ਦੇ ਵਿੱਚ ਕਰੋਨਾ ਵਾਇਰਸ ਨਾਲ ਹੋ ਚੁੱਕੀਆਂ। ਬਿਲਕੁਲ, ਸੋਮਵਾਰ, ਸ਼ਨੀਚਰਵਾਰ ਅਤੇ ਐਤਵਾਰ ਤਿੰਨੇ ਦਿਨ ਇਹ ਸਾਰੇ ਹੀ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਸੀਗੇ ਅਤੇ ਉਹਨਾਂ ਦੇ ਕਰਕੇ ਜਿਹੜੀ ਮੌਤ ਹੋਈ ਆ, ਉਹਨਾਂ ਨੂੰ ਸ਼ਰਧਾਂਜਲੀ ਦੇ ਵਜੋਂ ਅਮਰੀਕਾ ਦੀਆਂ ਫੈਡਰਲ ਬਿਲਡਿੰਗਸ ਅਤੇ ਨੈਸ਼ਨਲ ਮੋਨੂਮੈਂਟਸ ਦੇ ਉੱਤੇ ਜਿਹੜੇ ਅਮਰੀਕੀ ਝੰਡੇ ਆ ਉਹ ਹਾਫ ਸਟਾਫ ਦੇ ਉੱਤੇ ਰਹਿਣਗੇ। ਅਤੇ ਆਉਂਦੇ ਸੋਮਵਾਰ ਨੂੰ ਮੈਮੋਰੀਅਲ ਡੇ ਜਿਹੜੇ ਫੌਜੀਆਂ ਦੀਆਂ ਜਾਨਾਂ ਜਿਹੜੀਆਂ ਮੁਲਕ ਦੇ ਲਈ ਜਿਹੜੀਆਂ ਗਈਆਂ ਨੇ ਉਹਨਾਂ ਦੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੋਮਵਾਰ ਨੂੰ ਮੈਮੋਰੀਅਲ ਡੇ ਦੇ ਉੱਤੇ ਵੀ ਸਾਰੇ ਥਾਵਾਂ ਦੇ ਉੱਤੇ ਅਮਰੀਕੀ ਝੰਡੇ ਹਾਫ ਸਟਾਫ ਦੇ ਉੱਤੇ ਰਹਿਣਗੇ। ਇੱਕ ਜਿਹੜੀ ਹਰਜੋਤ ਸਿੰਘ ਜੀ ਨਵੀਂ ਸਟੱਡੀ ਸਾਹਮਣੇ ਆਈ ਆ, ਜਿਹੜੀ ਹਾਈਡਰੋਆਕਸੀਕਲੋਰੋਕੁਈਨ ਆ ਉਸ ਨੂੰ ਲੈ ਕੇ ਜਿਹੜੀ ਐਂਟੀ ਮਲੇਰੀਅਲ ਜਿਹੜੀ ਡਰੱਗ ਹੈਗੀ ਆ, 96,000 ਪੇਸ਼ੈਂਟਸ ਦਾ ਕਹਿੰਦੇ ਐਨਾਲਿਸਿਸ ਜਿਹੜਾ ਕੀਤਾ ਗਿਆ ਵੱਖ-ਵੱਖ ਜਿਹੜੇ ਮਹਾਂਦਵੀਪਾਂ ਦੇ ਉੱਤੇ, ਉਸ ਦੇ ਵਿੱਚ ਕਹਿੰਦੇ ਵੀ ਇਹ ਪਾਇਆ ਗਿਆ ਆ ਵੀ ਇਹ ਦਵਾਈ ਜਾਂ ਇਸ ਦੇ ਨਾਲ ਮਿਲਦੀ ਜੁਲਦੀ ਹੋਈ ਜਿਹੜੀ ਵੀ ਦਵਾਈ ਜਿਹੜੇ ਪੇਸ਼ੈਂਟਸ ਨੂੰ ਦਿੱਤੀ ਆ ਉਹਨਾਂ ਦੀ ਜਾਨ ਸਗੋਂ ਕਹਿੰਦੇ ਜ਼ਿਆਦਾ ਖਤਰੇ ਦੇ ਵਿੱਚ ਜਿਹੜੀ ਪਈ ਆ, ਉਹਨਾਂ ਨੂੰ ਰਿਸਕ ਜਿਹੜਾ ਆ ਉਹ ਜ਼ਿਆਦਾ ਵਧਿਆ ਆ ਕੰਪੇਅਰ ਟੂ ਜਿਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ। ਇਹ 96,000 ਨਵੇਂ ਪੇਸ਼ੈਂਟਸ ਦੀ ਜਿਹੜੀ ਸਟੱਡੀ ਆ ਉਹ ਸਾਹਮਣੇ ਆਈ ਆ। ਕਹਿੰਦੇ ਵੀ ਇਹ ਦਵਾਈ ਜਿਹੜੀ ਆ ਉਹ ਲੈਣ ਦੇ ਕਰਕੇ ਉਹਨਾਂ ਲੋਕਾਂ ਦੀ ਜਿਹੜੀ ਹਾਰਟ ਦੀ ਰਿਦਮ ਆ ਉਹ ਅਨਈਵਨ ਜਿਹੜੀ ਆ ਉਹ ਹੋ ਜਾਂਦੀ ਰਹੀ ਆ, ਇਸ ਕਰਕੇ ਇਹ ਖਤਰਾ ਜਿਹੜਾ ਉਹ ਬਣਿਆ ਹੈਗਾ ਆ। ਸੋ ਇੱਕ ਪਾਸੇ ਰਾਸ਼ਟਰਪਤੀ ਟਰੰਪ ਇਸ ਦਵਾਈ ਨੂੰ ਕਾਫੀ ਜ਼ਿਆਦਾ ਪ੍ਰਮੋਟ ਜਿਹੜੇ ਉਹ ਕਰ ਰਹੇ ਨੇ, ਉਹਨਾਂ ਨੇ ਇਹ ਵੀ ਆਖਿਆ ਵੀ ਉਹ ਖੁਦ ਵੀ ਜਿਹੜੀ ਇਹ ਦਵਾਈ ਆ ਉਹ ਲੈ ਰਹੇ ਹੈਗੇ ਨੇ। ਉੱਧਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਕਈ ਜਿਹੜੇ ਸਮਰਥਕ ਆ ਉਹਨਾਂ ਨੇ ਵੀ ਇਹ ਐਲਾਨ ਕੀਤਾ ਵੀ ਹਾਂ ਉਹ ਅਤੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਦਵਾਈ ਲੈ ਰਹੇ ਆ। ਅਤੇ ਇਹ ਜਿਹੜੀ ਨਵੀਂ ਸਟੱਡੀ ਅੱਜ ਹੀ ਕਹਿੰਦੇ ਇੱਕ ਮੈਡੀਕਲ ਜਰਨਲ ਲੈਂਸੈਟ ਦੇ ਵਿੱਚ ਜਿਹੜੀ ਪਬਲਿਸ਼ ਹੋਈ ਹੈ, ਕਾਫੀ ਵੱਡਾ ਇੱਕ ਅੰਕੜਾ ਹੈਗਾ, ਪੂਲ ਹੈਗਾ 96,000 ਲੋਕਾਂ ਦਾ, ਜਿਸ ਦੇ ਵਿੱਚ ਉਹਨਾਂ ਨੇ ਇਹ ਡਰ ਪ੍ਰਗਟਾਇਆ ਆ ਵੀ ਇਸ ਦੇ ਕਰਕੇ ਮੌਤ ਜਿਹੜੀ ਆ ਉਹ ਹੋਣ ਦਾ ਖਤਰਾ ਵੱਧ ਸਕਦਾ ਆ। ਅਗਲੀ ਖਬਰ ਵੀ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਕਹਿੰਦੇ ਵੀ 80 ਮਿਲੀਅਨ ਬੱਚੇ ਜਿਹੜੇ ਆ ਉਹ ਵੱਖ-ਵੱਖ ਬਿਮਾਰੀਆਂ ਦਾ ਪੂਰੀ ਦੁਨੀਆ ਦੇ ਵਿੱਚ ਸ਼ਿਕਾਰ ਹੋ ਸਕਦੇ ਆ ਕਰੋਨਾ ਵਾਇਰਸ ਦੇ ਆਉਣ ਤੋਂ ਬਾਅਦ। ਕਹਿੰਦੇ ਭਈ 80 ਮਿਲੀਅਨ ਜਿਹੜੇ ਬੱਚਿਆਂ ਦੀ ਗਿਣਤੀ ਕੀਤੀ ਗਈ ਆ, ਇਹ WHO ਨੇ ਅਤੇ ਯੂਨੀਸੈਫ ਨੇ, ਦੋਨਾਂ ਨੇ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਰਲ ਕੇ 129 ਮੁਲਕਾਂ ਤੋਂ ਜਿਹੜੀ ਆ ਇਨਫੋਰਮੇਸ਼ਨ ਇਕੱਠੀ ਕਰਕੇ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਉਹਨਾਂ ਨੂੰ ਡਾਇਫਥੇਰੀਆ, ਮੀਸਲਸ, ਪੋਲੀਓ ਇਹ ਜਿਹੜਾ ਆ ਵੱਡੀ ਮਾਤਰਾ ਦੇ ਵਿੱਚ ਹੋ ਸਕਦਾ ਹੈਗਾ ਆ, ਕਿਉਂਕਿ ਕਹਿੰਦੇ ਵੀ ਕਈ ਕੰਟਰੀਆਂ ਨੇ ਤਾਂ ਆਲਰੇਡੀ ਜਿਹੜਾ ਵੈਕਸੀਨ ਆ ਉਹ ਬੱਚਿਆਂ ਨੂੰ ਲਾਉਣਾ ਜਿਹੜਾ ਆ ਬੰਦ ਕਰ ਦਿੱਤਾ ਆ। ਉਹਦੇ ਕਰਕੇ ਵੀ ਜਿਹੜੀਆਂ ਬਿਮਾਰੀਆਂ ਜਿਸ ਤਰ੍ਹਾਂ ਕੋਲਰਾ ਆ, ਮੀਸਲਸ ਆ, ਮੈਨੇਜਾਈਟਸ ਆ, ਪੋਲੀਓ ਆ, ਟਿਟਨਸ ਆ, ਟਾਈਫਾਈਡ ਆ ਅਤੇ ਯੈਲੋ ਫੀਵਰ ਵਗੈਰਾ ਬੱਚਿਆਂ ਨੂੰ ਹੋ ਸਕਦਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਖਬਰ ਆ ਰਹੀ ਆ ਵੀ ਜਿਹੜਾ ਜੋ ਬਾਈਡਨ ਆ ਜਿਸ ਨੇ ਪਹਿਲਾਂ ਇਹ ਤਾਂ ਐਲਾਨ ਕੀਤਾ ਹੀ ਆ ਵੀ ਆਲਰੇਡੀ ਉਸ ਦੀ ਜਿਹੜੀ ਰਨਿੰਗ ਮੇਟ ਜਿਹੜੀ ਹੋਊਗੀ ਵੀ ਉਹ ਇੱਕ ਔਰਤ ਹੋਊਗੀ। ਸੋ ਕਹਿੰਦੇ ਵੀ ਪੋਟੈਂਸ਼ੀਅਲ ਦੇ ਤੌਰ ਦੇ ਉੱਤੇ ਕਈਆਂ ਦਾ ਜਿਹੜਾ ਨਾਮ ਆ ਰਿਹਾ, ਜਿਹੜੀਆਂ ਸੰਭਾਵੀ ਰੂਪ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਬਿਡ ਵੀ ਉਹਨਾਂ ਦੇ ਵਿੱਚ ਕੀਤੀ ਸੀ, ਜਿਨ੍ਹਾਂ 'ਚ ਕਮਲਾ ਹੈਰਿਸ, ਐਮੀ ਕੋਲਬਚਰ, ਐਲਿਜ਼ਾਬੈਥ ਵਾਰਨ ਜਿਹੜੀ ਆ ਉਸ ਦਾ ਨਾਂ ਜਿਹੜਾ ਹੁਣ ਜ਼ਿਆਦਾ ਉੱਤੇ ਆ ਰਿਹਾ ਵੀ, ਕਿਉਂਕਿ ਇਹ ਵੀ ਚਾਹੁੰਦੇ ਨੇ ਡੈਮੋਕ੍ਰੇਟਸ ਵੀ ਜਿਹੜੇ ਪ੍ਰੋਗਰੈਸਿਵ ਵੋਟਰਸ ਆ ਉਹਨਾਂ ਨੂੰ ਵੀ ਆਪਣੇ ਵੱਲ ਕਿਸੇ ਤਰੀਕੇ ਦੇ ਨਾਲ
ਖਿੱਚਿਆ ਜਿਹੜਾ ਜਾ ਸਕੇ। ਮਿਸ਼ੀਗਨ ਦੀ ਜਿਹੜੀ ਗਵਰਨਰ ਗ੍ਰੈਚਨ ਵਿਟਮਰ ਆ ਉਸ ਦਾ ਨਾਮ ਵੀ ਜਿਹੜਾ ਆ ਉਹ ਆ ਰਿਹਾ ਹੈਗਾ। ਸਟੇਸੀ ਐਬਰਾਹਮਸ ਜਿਹੜੀ ਐਲਬਾਮਾ ਆਈ ਥਿੰਕ ਜਾਰਜੀਆ ਜਾਂ ਐਲਬਾਮਾ ਦੇ ਵਿੱਚ ਉਸਨੇ ਇੱਕ ਸਪੈਸ਼ਲ ਗਵਰਨਰ ਦੀ ਇਲੈਕਸ਼ਨ ਜਿਹੜੀ ਲੜੀ ਸੀ, ਉਸ ਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਹੈਗਾ। ਸੋ ਕਹਿੰਦੇ ਵੀ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿਹੜੀ ਔਰਤ ਆ ਉਸ ਨੂੰ ਜਿਹੜਾ ਇਹ ਮੌਕਾ ਆ ਉਹ ਮਿਲੂਗਾ ਇਸ ਤਰੀਕੇ ਦੇ ਨਾਲ ਜੋ ਬਾਈਡਨ ਦੇ ਨਾਲ ਇੱਕ ਹਿਸਾਬ ਦੇ ਨਾਲ ਰਨਿੰਗ ਮੇਟ ਹੋਣ ਦਾ, ਕਿਉਂਕਿ ਰਾਈਟ ਨਾਓ ਉਸ ਮੈਦਾਨ ਦੇ ਵਿੱਚ ਸਿਰਫ ਜੋ ਬਾਈਡਨ ਹੀ ਬਚਿਆ ਆ। ਜੀ ਅਗਲੀ ਖਬਰ ਜਿਹੜੀ ਆ ਪਾਕਿਸਤਾਨ ਤੋਂ ਆ ਰਹੀ ਹੈ, ਬੜੀ ਮਾੜੀ ਖਬਰ ਆ। ਪਾਕਿਸਤਾਨ 'ਚ ਅੱਜ ਸਵੇਰੇ ਜਿਹੜਾ ਆ ਇੱਕ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ। 91 ਪੈਸੰਜਰ ਸੀਗੇ ਅਤੇ 7 ਦੇ ਕਰੀਬ ਜਿਹੜੇ ਕਰਿਊ ਮੈਂਬਰ ਸੀ। ਟੋਟਲ 98 ਸਵਾਰੀਆਂ ਸੀਗੀਆਂ ਉਸ ਜਹਾਜ਼ ਦੇ ਵਿੱਚ। ਸੋ ਹਜੇ ਤੱਕ ਜਿੰਨੇ ਕੁ ਫਿਗਰ ਆ ਰਹੇ ਆ ਕਹਿੰਦੇ ਵੀ 38 ਲੋਕਾਂ ਦੀ ਮੌਤ ਹੋਈ ਹੈਗੀ ਆ। ਇਸ ਤੋਂ ਵੱਧ ਵੀ ਹੋ ਸਕਦੀ ਆ ਅਤੇ ਪਲੇਨ ਨੂੰ ਜਿਹੜੀ ਅੱਗ ਲੱਗ ਗਈ ਅਤੇ ਦੋਨੋਂ ਹੀ ਜਿਹੜੇ ਉਹਦੇ ਇੰਜਣ ਸੀਗੇ ਉਹ ਸਟਕ ਹੋ ਗਏ ਅਤੇ ਪਲੇਨ ਜਿਹੜਾ ਆ ਉਹ ਕ੍ਰੈਸ਼ ਹੋ ਗਿਆ। ਜੀ ਇੱਕ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੀ ਅੱਜ ਇੱਕ ਨਵੀਂ ਰਿਪੋਰਟ ਹਰਜੋਤ ਸਿੰਘ ਜੀ ਪੇਸ਼ ਹੋਈ ਆ ਵੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਕਰੋਨਾ ਵਾਇਰਸ ਫਲੂ ਦੇ ਨਾਲੋਂ ਜ਼ਿਆਦਾ ਘਾਤਕ ਕਿਉਂ ਹੈਗਾ ਆ। ਕਹਿੰਦੇ ਵੀ ਜਿਹੜਾ ਕਰੋਨਾ ਵਾਇਰਸ ਆ ਇਹ ਜਿਹੜਾ ਵਾਇਰਸ ਆ ਜਿਹੜੀਆਂ ਬਲੱਡ ਵੈਸਲਸ ਦੀਆਂ ਲਾਈਨਿੰਗਸ ਹੁੰਦੀਆਂ ਆ ਉਸ ਦੇ ਉੱਤੇ ਹਮਲਾ ਕਰਦਾ ਆ, ਜਿਹੜੇ ਫੇਫੜਿਆਂ ਦੇ ਵਿੱਚ ਪੇਸ਼ੈਂਟਸ ਦੇ ਜਿਹੜੇ ਲੰਗਸ ਆ ਉਸ ਦੇ ਅੰਦਰ। ਅਤੇ ਕਹਿੰਦੇ ਇੱਕ ਵੱਡਾ ਫਰਕ ਹੈਗਾ ਆ ਜਿਹੜਾ ਫਲੂ ਦੇ ਨਾਲੋਂ ਕਈ ਗੁਣਾ ਘਾਤਕ ਇਸ ਕਰਕੇ ਇਹ ਸਾਬਤ ਹੋ ਰਿਹਾ ਆ ਵੀ ਜਿਹੜੀਆਂ ਬਲੱਡ ਵੈਸਲਸ ਆ ਉਹਨਾਂ ਨੂੰ ਹੀ ਨਸ਼ਟ ਜਿਹੜਾ ਉਹ ਕਰ ਰਿਹਾ ਆ। ਅਤੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੇ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਮਰਨ ਉਪਰੰਤ ਉਹਨਾਂ ਦੀ ਅਟੋਪਸੀਜ਼ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਫੇਫੜਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਪੇਸ਼ੈਂਟਸ ਦੇ ਮੋਰੀਆਂ ਪਾਈਆਂ ਗਈਆਂ ਸੀ ਵੀ ਕਰੋਨਾ ਵਾਇਰਸ ਨੂੰ ਲੜਨ ਦੇ ਲਈ ਜਿਹੜਾ ਇਮਿਊਨ ਸਿਸਟਮ ਆ ਉਹ ਜ਼ਿਆਦਾ ਸਟਰੋਂਗਲੀ ਜਦੋਂ ਕੰਮ ਕਰਦਾ ਹੈ ਅਤੇ ਜਿਹੜੇ ਗੁੱਡ ਸੈਲਜ਼ ਹੁੰਦੇ ਆ ਜਾਂ ਗੁੱਡ ਪਾਰਟ ਹੁੰਦੇ ਆ ਉਹਨਾਂ ਨੂੰ ਵੀ ਉਹ ਖੁਦ ਆਪ ਹੀ ਨਸ਼ਟ ਕਰ ਲੈਂਦਾ ਆ। ਜੀ ਅਗਲੀ ਖਬਰ ਜਿਹੜੀ ਆ ਉਹ ਐਮਾਜ਼ੋਨ ਨੂੰ ਲੈ ਕੇ ਆ। ਸਾਰਿਆਂ ਨੂੰ ਪਤਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਐਮਾਜ਼ੋਨ ਨੂੰ ਉਹਨਾਂ ਦੇ ਖਿਲਾਫ ਕੁਛ ਨਾ ਕੁਛ ਸਕੰਜਾ ਕੱਸਦੇ ਹੀ ਰਹਿੰਦੇ ਆ, ਖਾਸ ਕਰਕੇ USPS ਨੂੰ ਲੈ ਕੇ ਵੀ ਉਹਨੂੰ ਵੀ ਯੂਜ਼ ਕਰਦੇ ਆ ਅਤੇ ਐਮਾਜ਼ੋਨ ਬਿਲੀਅਨਸ ਆਫ ਡਾਲਰ ਬਣਾ ਰਹੇ ਆ। ਅਤੇ ਅੱਜ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਜੋ ਬਾਈਡਨ, ਉਹਨਾਂ ਨੇ ਵੀ ਕਿਹਾ ਵੀ ਮੈਂ ਇੱਕ TV ਇੰਟਰਵਿਊ 'ਚ ਵੀ ਮੈਂ ਸੋਚਦਾ ਹਾਂ ਵੀ ਹੁਣ ਐਮਾਜ਼ੋਨ ਨੂੰ ਵੀ ਆਪਣਾ ਜਿਹੜਾ ਟੈਕਸ ਆ ਉਹ ਦੇਣਾ ਸ਼ੁਰੂ ਕਰਨਾ ਚਾਹੀਦਾ ਆ। ਪਿਛਲੇ ਸਮਿਆਂ 'ਚ ਖਬਰਾਂ ਆਈਆਂ ਸੀਆਂ ਵੀ ਕਹਿੰਦੇ ਐਮਾਜ਼ੋਨ ਇੱਕ ਪੈਨੀ ਵੀ ਜਿਹੜਾ ਟੈਕਸ ਨਹੀਂ ਪੇ ਕਰਦਾ ਹੈਗਾ। ਉਹ ਕਹਿੰਦੇ ਵੀ ਚਾਹੇ ਬਿਲੀਅਨਸ ਆਫ ਡਾਲਰ ਕੰਪਨੀ ਬਣਾ ਰਹੀ ਆ। ਹੁਣ ਆਪਾਂ ਦੇਖਿਆ ਕਰੋਨਾ ਵਾਇਰਸ 'ਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਬਿਜ਼ਨਸ ਬੈਂਕਰਪਟ ਹੋ ਗਏ ਆ, ਬੰਦ ਹੋ ਗਏ ਆ ਅਤੇ ਐਮਾਜ਼ੋਨ ਨੇ ਬਿਲੀਅਨਸ ਆਫ ਡਾਲਰ ਜਿਹੜੇ ਐਕਸਟਰਾ ਬਣਾਏ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਐਮਾਜ਼ੋਨ ਨੂੰ ਜਿਹੜਾ ਟੈਕਸ ਆ ਉਹ ਪੇ ਕਰਨਾ ਚਾਹੀਦਾ ਹੈਗਾ ਹੁਣ। ਜੀ ਇਹ ਕਾਦਾ ਜਿਹੜਾ ਹੋਣਾ ਚਾਹੀਦਾ। ਹੁਣ ਰਾਸ਼ਟਰਪਤੀ ਟਰੰਪ ਸ਼ਿਕੰਜਾ ਪਤਾ ਨਹੀਂ ਕੱਸਦੇ ਕਿ ਨਹੀਂ, ਇਹ ਬਿਆਨ ਹੀ ਦਾਗਦੇ ਨੇ, ਕਿਉਂਕਿ ਜੇ ਸ਼ਿਕੰਜਾ ਕੱਸਣਾ ਹੁੰਦਾ 3 ਸਾਲ ਸੀਗੇ। USPS ਨੂੰ ਤਾਂ ਪੈਸੇ ਮਿਲਦੇ ਹੀ ਆ ਐਮਾਜ਼ੋਨ ਦੀਆਂ ਜਿਹੜੀਆਂ ਡਿਲੀਵਰੀਆਂ ਉਹ ਕਰਕੇ। ਉਹ ਧੱਕੇ ਦੇ ਨਾਲ USPS ਨੂੰ ਪ੍ਰਾਈਵੇਟਾਈਜ਼ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਉਸ ਦੇ ਖਿਲਾਫ ਵੀ ਕਾਫੀ ਜਿਹੜੇ ਲੋਕ ਆ ਉਹ ਬੋਲ ਰਹੇ ਨੇ। ਖਾਸ ਕਰਕੇ ਉਹਨਾਂ ਦੇ ਵਿੱਚ ਸਭ ਤੋਂ ਉੱਚੀ ਆਵਾਜ਼ ਦੇ ਵਿੱਚ ਬਰਨੀ ਸੈਂਡਰ ਜਿਹੜਾ ਉਹ ਬੋਲਦਾ ਹੁੰਦਾ ਆ। ਸੋ ਅਗਲੀ ਜਿਹੜੀ ਗੱਲ ਕਰੀਏ ਸਪੇਨ ਦੇ ਮੈਡਰਿਡ ਅਤੇ ਬਾਰਸਲੋਨਾ ਦੀਆਂ ਜਿਹੜੀਆਂ ਦੁਕਾਨਾਂ ਅਤੇ ਜਿਹੜੀ ਰੈਸਟੋਰੈਂਟਸ ਆ ਕਹਿੰਦੇ ਆ ਵੀ ਆਉਂਦੇ ਸੋਮਵਾਰ ਤੋਂ ਉਹ ਖੁੱਲ੍ਹਣ ਜਾ ਰਹੇ ਨੇ। 2.5 ਮਹੀਨੇ ਤੱਕ ਉੱਥੇ ਬਹੁਤ ਹੀ ਸਖਤ ਜਿਹੜਾ ਲੋਕਡਾਊਨ ਆ ਉਹ ਰਿਹਾ ਸੀ ਕਰੋਨਾ ਵਾਇਰਸ ਨੂੰ ਜਿਹੜਾ ਉਹ ਰੋਕਣ ਦੀ ਖਾਤਰ। ਅਤੇ ਸਪੇਨ ਦੀ ਜਿਹੜੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਆ ਵੀ ਇਹ ਜਿਹੜੀਆਂ ਸਿਟੀਜ਼ ਆ ਉਹਨਾਂ ਦੇ ਵਿੱਚ ਫੇਜ਼ 1 ਹੌਲੀ ਹੌਲੀ ਓਪਨ ਕਰਨ ਦੇ ਜਿਹੜੇ ਆਦੇਸ਼ ਆ ਉਹਨਾਂ ਨੇ ਦਿੱਤੇ ਹੈਗੇ ਨੇ। ਅਗਲੀ ਖਬਰ ਜਿਹੜੀ ਹੈ ਜਮਾਲ ਖਸ਼ੋਗੀ ਨੂੰ ਲੈ ਕੇ ਆ। ਸਰੋਤਿਆਂ ਨੂੰ ਯਾਦ ਹੋਊਗਾ ਜਮਾਲ ਖਸ਼ੋਗੀ ਇੱਕ ਇੱਥੇ ਦਾ US ਦਾ ਗ੍ਰੀਨ ਕਾਰਡ ਹੋਲਡਰ ਸੀ ਅਤੇ ਜਰਨਲਿਸਟ ਸੀਗਾ, ਜਿਸ ਨੂੰ ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਜਿਹੜੀ ਅੰਬੈਸੀ ਹੈਗੀ ਉਹਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਟੋਟੇ ਕਰਕੇ। ਅਤੇ ਉਸ ਤੋਂ ਬਾਅਦ ਬਹੁਤ ਰੌਲਾ ਰੱਪਾ ਪਿਆ ਕਿਉਂਕਿ ਉੱਥੇ ਦਾ ਜਿਹੜਾ ਪ੍ਰਿੰਸ ਸੀ ਉਹ ਡਾਇਰੈਕਟਲੀ ਇਹਦੇ ਵਿੱਚ ਇਨਵੋਲਵ ਸੀ। ਪਰ ਉਹਨਾਂ ਨੇ ਫਿਰ ਜਦੋਂ ਰੌਲਾ ਪਿਆ ਉਹ ਤੋਂ ਬਾਅਦ 10-12 ਬੰਦਿਆਂ ਦੇ ਕਰੀਬ 11 ਦੇ ਕਰੀਬ ਲੋਕਾਂ ਦੇ ਉੱਤੇ ਟਰਾਇਲ ਚਲਾਇਆ ਖਸ਼ੋਗੀ ਨੂੰ ਮਾਰਨ ਦੇ ਕੇਸ ਦੇ ਵਿੱਚ, ਅਤੇ ਉਹਨਾਂ ਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਵੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ। ਪਰ ਅੱਜ ਕਹਿੰਦੇ ਵੀ ਖਬਰ ਇਹ ਆ ਰਹੀ ਆ ਵੀ ਜਮਾਲ ਖਸ਼ੋਗੀ ਦੇ ਜਿਹੜੇ ਬੱਚੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਲੋਕਾਂ ਨੇ ਉਹਨਾਂ ਦੇ ਪਿਤਾ ਨੂੰ ਮਾਰਿਆ ਅਤੇ ਉਹਨਾਂ ਨੂੰ ਮਾਫੀ ਦਿੱਤੀ ਜਾਵੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਯੂਨੀਵਰਸਿਟੀ ਆਫ ਮਿਨੇਸੋਟਾ ਦੇ ਇੱਕ ਲਾਅ ਪ੍ਰੋਫੈਸਰ ਆ ਉਸ ਦੇ ਉੱਤੇ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀਗੇ। ਅਤੇ ਕਹਿੰਦੇ ਵੀ ਉਸ ਮਾਮਲੇ ਦੇ ਵਿੱਚ ਇਹ ਜਿਹੜਾ ਲਾਅ ਦਾ ਪ੍ਰੋਫੈਸਰ ਹੈਗਾ ਆ ਪ੍ਰੋਫੈਸਰ ਫ੍ਰਾਂਸਿਸਕੋ ਪਰੀਸੀ
ਉਹ ਬਾਇਜ਼ਤ ਬਰੀ ਹੋਏ ਆ। ਤੇ ਇਹੀ ਨਹੀਂ, ਉਹਨਾਂ ਨੂੰ $1.2 ਮਿਲੀਅਨ ਦੀ ਡੈਫੇਮੇਸ਼ਨ ਜੱਜਮੈਂਟ ਵੀ ਉਹਨਾਂ ਨੇ ਜਿਹੜੀ ਉਹ ਜਿੱਤੀ ਹੈਗੀ ਆ। ਇਹ ਵੀ ਇੱਕ ਹਰਜੋਤ ਸਿੰਘ ਜੀ ਬਹੁਤ ਮਾਮਲੇ ਬਹੁਤ ਇਸ ਟਾਈਮ ਜਿਹੜੇ ਉੱਭਰ ਕੇ ਆ ਰਹੇ ਨੇ ਵੀ ਕਈ ਔਰਤਾਂ ਦੇ ਦੁਆਰਾ ਜਾਣ ਬੁੱਝ ਕੇ ਤੇ ਨਕਲੀ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਬਲਾਤਕਾਰ ਦੇ ਦੋਸ਼ ਆ ਕਈਆਂ ਦੇ ਉੱਤੇ ਜਿਹੜੇ ਉਹ ਲਾਏ ਜਾ ਰਹੇ ਆ, ਉਹਨਾਂ ਦੇ ਪ੍ਰਤੀ ਹੇਟ ਨੂੰ ਲੈ ਕੇ ਕਈ ਵਾਰੀ ਉਹਨਾਂ ਦਾ ਕਰੀਅਰ ਆ ਉਸ ਤੋਂ ਜੈਲਸੀ ਨੂੰ ਲੈ ਕੇ ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦਾ ਆ। ਸੋ ਇਹ 2017 ਦੇ ਵਿੱਚ ਜਿਹੜੇ ਚਾਰਜਿਸ ਆ ਉਹ ਉਹਨਾਂ ਨੇ ਬਾਅਦ 'ਚ ਡਰੋਪ ਕਰਦੇ ਸੀਗੇ ਇਸ ਪ੍ਰੋਫੈਸਰ ਦੇ ਖਿਲਾਫ, ਤੇ ਹੁਣ $1.2 ਮਿਲੀਅਨ ਦਾ ਇਹਨਾਂ ਨੂੰ ਲਾਸੂਟ ਆ ਡੈਫੇਮੇਸ਼ਨ ਕੇਸ ਜਿਹੜਾ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਕਹਿੰਦੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੀ ਉੱਥੋਂ ਦੀ ਸਟੇਟ ਦੀ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਡੈਫੇਮੇਸ਼ਨ ਲਾਸੂਟ ਇਹਨਾਂ ਨੇ ਜਿੱਤਿਆ ਆ। ਅਗਲੀ ਖਬਰ ਵੱਲ ਚਲੀਏ, ਉਹ ਇੰਡੀਆ ਦੇ ਨਾਲ ਰਿਲੇਟਡ ਆ। ਕਹਿੰਦੇ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਪਹਿਲੀ ਵਾਰ ਜਿਹੜੀ ਆ 1 ਸਾਲ ਦੇ ਵਿੱਚ ਇੰਨੀ ਜ਼ਿਆਦਾ ਸ਼ਰਿੰਕ ਕਰੂਗੀ। ਜੇ ਦੇਖਿਆ ਜਾਵੇ ਜਦੋਂ ਤੋਂ ਡਾਟਾ ਕਹਿੰਦੇ ਇਕੱਠਾ ਕਰਦੇ ਆਏ ਆ 1979 ਦੇ ਵਿੱਚ ਇੰਡੀਆ ਦੀ ਇਕੋਨਮੀ ਬਹੁਤ ਥੱਲੇ ਗਈ ਸੀ। ਉਸ ਤੋਂ ਬਾਅਦ ਹੁਣ 2020 ਦੇ ਵਿੱਚ ਜਿਹੜੀ ਆ ਕਹਿੰਦੇ ਸ਼ਰਿੰਕ ਹੋਣ ਜਾ ਰਹੀ ਆ। ਉਹਨੂੰ ਦੇਖਦੇ ਹੋਏ RBI ਜਿਹੜੀ ਹੈਗੀ ਆ ਉਹਨਾਂ ਨੇ ਲੈਂਡਿੰਗ ਦੇ ਰੇਟਸ ਆਪਣੇ ਘਟਾ ਕੇ 4.4% ਤੋਂ 4% ਤੱਕ ਕਰ ਦਿੱਤੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਕੱਲ੍ਹ ਵੀ ਡਾਓ ਜੋਨਸ 100 ਪੁਆਇੰਟ ਥੱਲੇ ਡਿੱਗਾ ਸੀ। ਅੱਜ ਵੀ ਜਿਹੜਾ 100 ਪੁਆਇੰਟ ਹਾਲ ਦੀ ਘੜੀ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਉਹ ਥੱਲੇ ਨੂੰ ਚੱਲ ਰਿਹਾ ਹੈਗਾ ਆ। ਅਨਇੰਪਲੋਇਮੈਂਟ ਦੇ ਆંકੜੇ ਜਿਹੜੇ ਉਹ ਕੱਲ੍ਹ ਆਪਣੇ ਸਾਹਮਣੇ ਆਏ ਸੀ ਵੀ 2 ਮਿਲੀਅਨ ਤੋਂ ਵੱਧ ਲੋਕਾਂ ਨੇ ਹੋਰ ਜਿਹੜੇ ਆ ਅਨਇੰਪਲੋਇਮੈਂਟ ਜਿਹੜਾ ਉਹ ਫਾਈਲ ਕੀਤਾ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇੰਡੀਪੈਂਡੈਂਟ ਕੰਟਰੈਕਟਰਸ, ਗਿਗ ਵਰਕਰਸ ਜਿਹੜੇ ਉਹ ਸ਼ਾਮਲ ਸੀਗੇ। ਸੋ ਇਹ ਚੀਜ਼ਾਂ ਦੇ ਕਰਕੇ ਇੰਪੈਕਟ ਜਿਹੜਾ ਥੋੜ੍ਹਾ ਜਿਹਾ ਜਿਹੜਾ ਇਕੋਨਮੀ ਜਿਹੜੇ ਸਟਾਕ ਮਾਰਕੀਟ ਆ ਉਸ ਦੇ ਉੱਤੇ ਦੇਖਣ ਨੂੰ ਮਿਲਿਆ ਹੈਗਾ ਆ। ਸੋ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਇੱਕ ਆਪਾਂ YouTube ਸਬਸਕ੍ਰਾਈਬ ਬਾਰੇ ਬੇਨਤੀ ਕਰਨੀ ਆ। ਹਾਂਜੀ ਬਿਲਕੁਲ ਜੀ, ਪੰਜਾਬੀ ਰੇਡੀਓ USA ਦਾ YouTube ਚੈਨਲ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ। ਬਾਕੀ ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਪੰਜਾਬੀ ਰੇਡੀਓ USA.com ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਦਾ ਬਟਨ ਦੱਬ ਕੇ ਤੁਸੀਂ ਉੱਥੇ ਜਿਹੜੀ ਆ ਆਪਣੀ ਹੈਲਪ ਆ ਉਹ ਤੁਸੀਂ ਸਹਾਇਤਾ ਜਿਹੜੀ ਕਰ ਸਕਦੇ ਆ। ਫੇਸਬੁੱਕ ਦੇ ਸਟਾਰਸ ਵੀ ਦੇ ਸਕਦੇ ਹੋ, ਪਰ ਉਹ $100 ਦੇ ਪਿੱਛੇ ਨਾ 36% ਜਿਹੜਾ ਉਹ ਰੱਖ ਜਾਂਦੇ ਨੇ। ਸੋ ਅਸੀਂ ਬੇਨਤੀ ਕਰਾਂਗੇ ਵੀ ਉਹ ਰਾਦਰ ਦੈਨ ਜਿਹੜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਆ ਇੰਸਟੈਡ ਆਫ ਫੇਸਬੁੱਕ ਸਟਾਰਸ, ਫਿਰ ਤੁਸੀਂ ਜਿਹੜਾ ਉੱਧਰਲੇ ਪਾਸੇ ਜਿਹੜਾ ਉਹ ਕਰੋ, ਕਿਉਂਕਿ ਤੁਸੀਂ ਵੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਜਾਣ, ਅਸੀਂ ਵੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਇੱਥੇ ਆ ਜਾਣ। ਵਿਚਕਾਰਲੇ ਬੰਦੇ ਜਿਹੜੇ ਉਹ ਇੰਨਾ ਜ਼ਿਆਦਾ ਜਿਹੜਾ ਵਿੱਚ ਰੱਖ ਜਾਂਦੇ ਆ, ਫਿਰ ਉਹ ਵੀ ਗੱਲ ਠੀਕ ਨਹੀਂ ਹੈਗੀ ਜੀ। ਬਿਲਕੁਲ ਪੇਪਾਲ ਦੇ ਰਾਹੀਂ ਵੀ ਡੋਨੇਟ ਕਰ ਸਕਦੇ ਹੈਗੇ ਆ ਜੀ। ਸੋ ਇਹ ਸਾਡਾ ਰੀਜ਼ਨ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ YouTube ਨੂੰ ਸਬਸਕ੍ਰਾਈਬ ਕਰਨ ਦਾ, ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਹੋਰ ਵੀ ਸਾਡੇ ਜਿਹੜੇ ਪੋਪੂਲਰ ਸ਼ੋਜ਼ ਹੈਗੇ ਆ ਸਿਹਤ ਸੰਭਾਲ ਦਾ ਹੋਰ, ਉਹ ਸਾਰੇ YouTube ਦੇ ਉੱਤੇ ਪਾਣੇ ਆ ਤਾਂ ਕਿ ਕੋਈ ਵੀ ਮਿਸ ਨਾ ਕਰ ਜਾਏ, ਕਿਉਂਕਿ ਫੇਸਬੁੱਕ ਤੇ ਕਈ ਵਾਰੀ ਜਿਹੜੇ ਆ ਨਾ ਲੱਭਣੇ ਔਖੇ ਹੁੰਦੇ ਹੈਗੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਫੇਸਬੁੱਕ ਦੇ ਉੱਤੇ ਵੀਡੀਓ ਜਿਹੜੀ ਇੱਕ ਵਾਰੀ ਲਾਈਵ ਦੇਖ ਲਓ ਜਾਂ ਆ ਜੇ ਤੁਹਾਡੇ ਸਾਹਮਣੇ ਤਾਂ ਦਿਖ ਜਾਂਦੀ ਹੈ, ਲੱਭਣੀ ਬਹੁਤ ਔਖੀ ਆ। YouTube ਦਾ ਜਿਹੜਾ ਪਲੇਟਫਾਰਮ ਇਸ ਗੱਲੋਂ ਜਿਹੜਾ ਉਹ ਫਾਰ ਬੈਟਰ ਜਿਹੜਾ ਹੈਗਾ। ਸੋ ਅਸੀਂ ਸਾਡੀ ਕੋਸ਼ਿਸ਼ ਹੈ ਤਾਂ ਹੀ ਵੀ ਜਿਹੜੀਆਂ ਖਬਰਾਂ ਹੈ ਉਹ ਦੋਨੋਂ ਥਾਵਾਂ ਦੇ ਉੱਤੇ ਅਸੀਂ ਨਾਲ ਦੇ ਨਾਲ ਜਿਹੜੀਆਂ ਉਹ ਪਾ ਦਿੰਦੇ ਆ, ਅਤੇ ਆਉਣ ਵਾਲੇ ਸਮੇਂ 'ਚ ਹੋਰ ਪ੍ਰੋਗਰਾਮਸ ਵੀ ਉਸ ਦੇ ਉੱਤੇ ਜਿਹੜੇ ਉਹ ਆਪਾਂ ਪਾਇਆ ਕਰਾਂਗੇ। ਅਤੇ ਬਾਕੀ ਜਿਨ੍ਹਾਂ ਨੇ ਔਨ ਦਾ ਗੋ ਪੰਜਾਬੀ ਰੇਡੀਓ USA ਨੂੰ ਸੁਣਨਾ ਆ, ਐਪ ਡਾਊਨਲੋਡ ਕਰੋ ਪੰਜਾਬੀ ਰੇਡੀਓ USA, ਜਿਹੜਾ ਸਰਚ ਕਰੋ ਐਪ ਸਟੋਰ ਐਪਲ ਦੇ ਵਿੱਚ ਜਾਂ ਗੂਗਲ ਐਂਡਰੋਇਡ ਦੇ ਜਿਹੜੇ ਫੋਨਸ ਆਉਂਦੇ ਜਿਹੜੇ ਪਲੇ ਸਟੋਰ ਆ ਉਸ ਦੇ ਵਿੱਚ ਪੰਜਾਬੀ ਰੇਡੀਓ USA ਸਰਚ ਕਰਕੇ ਜਿਹੜਾ ਲੋਗੋ ਹੈਗਾ ਆ ਉਸ ਨੂੰ ਉਹ ਤੁਹਾਨੂੰ ਦਿਸ ਜਾਊਗਾ, ਅਤੇ ਉਹ ਜਿਹੜੀ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਸ ਦੇ ਵਿੱਚ ਪੋਡਕਾਸਟ ਵੀ ਜਿਹੜੇ ਉਹ ਪਏ ਹੁੰਦੇ ਆ, ਉਹ ਵੀ ਤੁਸੀਂ ਉਸ ਦੇ ਜ਼ਰੀਏ ਉੱਥੇ ਸੁਣ ਸਕਦੇ ਆ। ਇਸੇ ਤਰ੍ਹਾਂ ਜਿਹੜਾ ਇੰਟਰਨੈਟ ਰੇਡੀਓ ਸੈਟਸ ਆ ਉਹ ਤੁਸੀਂ ਬਾਈ ਕਰ ਸਕਦੇ, ਪੂਰੇ ਦੁਨੀਆ 'ਚ ਉਹ ਚੱਲੂਗਾ। ਉਹਦੇ 'ਚ ਇਕੱਲਾ ਪੰਜਾਬੀ ਰੇਡੀਓ USA ਲਾਈਵ ਨਹੀਂ, ਹੋਰ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਸਬਸਿਡਰੀ ਚੈਨਲਸ ਜਿਹੜੇ ਹੈਗੇ ਨੇ, ਪੰਜਾਬੀ ਗੀਤ, ਹਿੰਦੀ ਗੀਤ, ਗੁਰਬਾਣੀ ਦੇ ਅਤੇ ਹੋਰ ਗੁਰੂ ਘਰਾਂ ਦੀ ਜਿਹੜੀਆਂ ਵੱਖ-ਵੱਖ ਜਿਹੜੇ ਹੈਗੇ ਨੇ ਪ੍ਰੋਗਰਾਮ, ਉਹ ਉਸ ਦੇ ਵਿੱਚ ਤੁਸੀਂ ਸੁਣ ਸਕੋਗੇ। ਵਾਈਫਾਈ ਦੇ ਨਾਲ, ਇੰਟਰਨੈਟ ਵਾਈਫਾਈ ਦੇ ਨਾਲ ਕਨੈਕਟ ਕਰਕੇ ਤੁਸੀਂ ਉਸ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੋੜ ਕੇ ਜਿਹੜਾ ਉਹ ਤੁਸੀਂ ਚਲਾ ਸਕਦੇ ਹੋ। ਸੋ ਇਸੇ ਤਰ੍ਹਾਂ ਕੱਲ੍ਹ ਸਵੇਰੇ ਸਾਡੇ ਨਾਲ ਵਕੀਲ ਜਿਹੜੇ ਜੇ ਤਿਰਕੀਆਣਾ ਸਾਹਿਬ ਉਹ ਜੁੜਨਗੇ, ਅਤੇ ਅੱਜ ਸ਼ਾਮ ਨੂੰ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਪਡੇਟ ਅਮਰੀਕਾ ਪ੍ਰੋਗਰਾਮ ਜੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਦਿਓ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ